अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 3 ਫਰਵਰੀ 2023 22 ਮਾਘ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਕਟ ਕੇਬਲ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਮਾਂ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਅਮਰਜੋਤ ਸਿੰਘ ਗੁਜਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਮੋਹਾਲੀ ਇਨਸਾਫ ਮੋਰਚਾ ਲੱਗਾ ਹੋਇਆ ਹੈ, ਅਸੀਂ ਇਕਮੁੱਠ ਹੋ ਕੇ ਮੋਰਚਾ ਸਫਲ ਕਰਨਾ ਹੈ। ਕੌਮ ਵਿੱਚ ਵੱਖ-ਵੱਖ ਕਰੰਟਸ ਹਨ ਅਤੇ ਹਰ ਜਥੇਬੰਦੀ ਅਤੇ ਧੜੇ ਦੇ ਖਿਆਲ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ। ਸੋ ਅਸੀਂ ਆਪਸੀ ਵਖਰੇਵਿਆਂ ਨੂੰ ਵਧਾਈਏ ਨਾ ਸਗੋਂ ਵੱਡਾ ਜਿਗਰਾ ਰੱਖਦੇ ਹਾਂ ਜਿਹੜੇ ਵਤੀਰੇ ਜਿਹੜੇ ਹੈਗੇ ਨੇ ਹਿੱਤਾਂ ਲਈ ਵਿਰੋਧੀ ਵਿਚਾਰਾਂ ਅਤੇ ਸ਼ਖਸੀਅਤਾਂ ਦੀ ਜਿਹੜੀ ਉਹਨਾਂ ਨੂੰ ਵੀ ਥਾਂ ਦਈਏ। ਸੋ ਆਪਣੀ ਤਾਕਤ ਵਧਾਈਏ ਘਟਾਈਏ ਨਾ ਸਿਆਣਪ ਤੂੰ ਕੰਮ ਲਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਰਜੋਤ ਸਿੰਘ ਨਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ 4 ਫਰਵਰੀ 1986 ਦਾ ਦਿਨ ਜਿਹੜਾ ਅਜੋਕੇ ਖਾਲਿਸਤਾਨੀ ਸੰਘਰਸ਼ ਵਿੱਚ ਸਾਕਾ ਨਕੋਦਰ ਵਜੋਂ ਜਿਹੜਾ ਜਾਣਿਆ ਜਾਂਦਾ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਦਾਬ ਲਈ 4 ਸਿੱਖ ਨੌਜਵਾਨਾਂ ਭਾਈ ਰਵਿੰਦਰ ਸਿੰਘ ਲਿੱਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ ਅਤੇ ਭਾਈ ਚਿਲਮਨ ਸਿੰਘ ਜੀ ਨੇ ਜਿਹੜਾ ਸ਼ਹੀਦੀ ਜਾਮ ਪੀਤਾ। ਸੋ 37 ਵਰੇ ਬੀਤਣ ਬਾਅਦ ਵੀ ਇਸ ਖੂਨੀ ਕਾਂਡ ਦੇ ਜਿਹੜੇ ਦੋਸ਼ੀ ਕਾਨੂੰਨ ਦੀ ਜਕੜ ਤੋਂ ਪਰੇ ਹਨ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਏਗਾ। ਸੋ ਇਸ ਬਾਬਤ ਆਪਾਂ ਵਿਚਾਰ ਚਰਚਾਵਾਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹਰ ਅਲਾਮਤ ਜੋ ਅਸੀਂ ਪੰਜਾਬ ਦੇ ਮਾਹੌਲ ਦੇ ਵਿੱਚ ਪਿਛਲੇ ਲਗਭਗ 40 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਦੇਖ ਰਹੇ ਹਾਂ। ਜੇ 80ਵਿਆਂ ਤੋਂ ਗੱਲ ਸ਼ੁਰੂ ਕਰੀਏ, ਬਿਲਕੁਲ ਵੈਸੇ ਤਾਂ ਇਹ ਕਹਾਣੀ 75 ਸਾਲ ਪਹਿਲਾਂ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ 15 ਅਗਸਤ 1947 ਨੂੰ ਅਣਖੀ ਸਿੱਖ ਕੌਮ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਦੂਸਰੀ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਫਸ ਜਾਂਦੀ ਹੈ। ਅੱਛਾ। ਔਰ ਇਹ ਉਹ ਪੀਰੀਅਡ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਪੰਥ ਦੋਨੋਂ ਹੀ ਜਿਹੜੇ ਨੇ ਦਿੱਲੀ ਦਰਬਾਰ ਦੇ ਗਨ ਸ਼ਾਟਸ ਦੇ ਥੱਲੇ ਆ ਜਾਂਦੇ ਨੇ। 10 ਅਕਤੂਬਰ 1947 ਨੂੰ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਣ ਵਾਲਾ ਐਲਾਨਨਾਮਾ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਜਾਰੀ ਕਰਦਾ ਹੈ। ਔਰ ਨਾਲ ਦੀ ਨਾਲ ਅਸੀਂ 1950ਵਿਆਂ ਦੇ ਵਿੱਚ ਹੀ ਦੇਖਦੇ ਹਾਂ ਕਿ ਰਾਧਾ ਸਵਾਮੀ, ਨਿਰੰਕਾਰੀ ਇਹ ਸਾਰੇ ਜਿਹੜੇ ਕਲਟ ਨੇ ਇਹਨਾਂ ਨੂੰ ਗਵਰਨਮੈਂਟ ਪੈਟਰਨੇਜ ਮਿਲ ਜਾਂਦੀ ਹੈ। ਬਹੁਤ ਸਾਰੇ ਇਹਨਾਂ ਚੋਂ ਬਾਹਰ ਆ ਕੇ ਡਿਪਲੋਮੈਟਿਕ ਪਾਸਪੋਰਟਸ ਦੇ ਉੱਤੇ ਟਰੈਵਲ ਕਰਦੇ ਨੇ। ਔਰ ਜਦੋਂ ਤੱਕ ਅਸੀਂ 47 ਤੋਂ 1978 ਤੱਕ ਪਹੁੰਚਦੇ ਹਾਂ 13 ਅਪ੍ਰੈਲ 1978 ਉਦੋਂ ਇਹ ਨਿਰੰਕਾਰੀ ਗੁਰੂਡਮ ਜਿਸ ਨੂੰ ਸੈਂਟਰਲ ਏਜੰਸੀਆਂ ਨੇ ਪੈਟਰਨਾਈਜ਼ ਕੀਤਾ ਇਹ ਇੰਨੇ ਹੌਸਲੇ 'ਚ ਨੇ ਜਾਂ ਇੰਨਾ ਇਹਨਾਂ ਨੇ ਜਿਹੜਾ ਆਪਣਾ ਪਸਾਰਾ ਪੰਜਾਬ ਦੇ ਵਿੱਚ ਪਸਾਰਿਆ ਹੋਇਆ ਸੀ ਕਿ ਪੰਜਾਬ ਦੇ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ ਵੀ
ਔਰ ਈਵਨ ਮਾਝੇ ਦੇ ਦੂਰ ਦਰਾਡ ਇਲਾਕਿਆਂ 'ਚ ਖਾਸ ਤੌਰ ਤੇ ਗੁਰਦਾਸਪੁਰ ਦੇ ਵਿੱਚ ਨਿਰੰਕਾਰੀ ਡੇਰੇ ਬਣੇ ਹੋਏ ਸੀ ਔਰ ਉਹ ਬੜੇ ਧੜੱਲੇ ਦੇ ਨਾਲ ਆਪਣੇ ਆਪ ਨੂੰ ਗੁਰੂ ਐਲਾਨਦੇ ਆ। ਸ਼ੁਰੂ ਦੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨੀਵੀਂ ਥਾਂ ਤੇ ਕਰਕੇ ਆਪ ਉੱਚੇ ਬਹਿੰਦਾ ਸੀ, ਨਾਲ ਆਪਣੀ ਘਰ ਵਾਲੀ ਜਿਹਨੂੰ ਗੁਰੂ ਮਾਤਾ ਕੇ ਰਾਜ ਮਾਤਾ ਪਤਾ ਨਹੀਂ ਕੀ ਬਣਾਇਆ ਹੋਇਆ ਸੀ। ਔਰ 13 ਅਪ੍ਰੈਲ 1978 ਨੂੰ ਜਦੋਂ ਉਹਨਾਂ ਦੇ ਇਸ ਗੁਰੂ ਡੰਮ ਨੂੰ ਵਿਸਾਖੀ ਵਾਲੇ ਦਿਨ, ਜਦੋਂ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਪੀਸਫੁਲ ਤਰੀਕੇ ਦੇ ਨਾਲ ਜਿਹੜਾ ਵਿਰੋਧ ਕਰਨ ਦੇ ਲਈ ਇੱਕ ਸਿੰਘਾਂ ਦਾ ਜਥਾ ਅਰਦਾਸਾ ਸੋਧ ਕੇ ਗੁਰਦੁਆਰਾ ਮੰਜੀ ਸਾਹਿਬ ਤੋਂ ਜਾਂਦਾ ਹੈ ਤੇ ਕਿਵੇਂ ਉਹਨਾਂ ਵੱਲੋਂ ਇਹੀ ਨਹੀਂ ਕਿ ਇਕੱਲੇ ਉਹਨਾਂ ਨੇ ਜਿਹੜੇ ਕਿ ਪੂਰੇ ਹਥਿਆਰਬੰਦ ਹੋ ਕੇ ਅਸਲੇ ਦੇ ਨਾਲ ਆਏ ਸੀ, ਪੁਲਿਸ ਵੀ ਉਹਨਾਂ ਦੇ ਨਾਲ ਲੱਗਦੀ ਹੈ ਔਰ ਅੰਧਾ ਧੁੰਦ ਗੋਲੀਆਂ ਚਲਾਈਆਂ ਜਾਂਦੀਆਂ। ਸ਼ਹੀਦ ਭਾਈ ਫੌਜਾ ਸਿੰਘ ਸਮੇਤ 13 ਸਿੰਘ ਸ਼ਹੀਦ ਹੁੰਦੇ ਨੇ ਔਰ 30 ਤੋਂ ਜ਼ਿਆਦਾ ਗੰਭੀਰ ਜ਼ਖਮੀ ਹੁੰਦੇ ਨੇ ਔਰ ਇਹ ਸ਼ੁਰੂਆਤ ਸੀ ਜਦੋਂ ਤੁਸੀਂ ਉਸ ਤੋਂ ਬਾਅਦ ਦਾ ਵਰਤਾਰਾ ਮੀਡੀਆ ਦੇ ਵਿੱਚ ਦੇਖਦੇ ਹੋ ਕਿ ਇੱਕਦਮ ਭਾਰਤ ਭਰ ਦਾ ਮੀਡੀਆ ਨਿਰੰਕਾਰੀਆਂ ਦੀ ਹਮਾਇਤ ਤੇ ਆ ਜਾਂਦਾ ਹੈ, ਇਹ ਕਹਿ ਕੇ ਕਿ ਜੀ ਇਹ ਤਾਂ ਆਜ਼ਾਦੀ ਹੈ ਹਰ ਇੱਕ ਨੂੰ ਵਿਚਾਰਾਂ ਦੀ, ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਕੁਝ ਕਹਿੰਦੇ ਨੇ ਜਾਂ ਆਪ ਗੁਰੂ ਬਣਦਾ ਤੇ ਇਸ ਨਾਲ ਕੀ ਫਰਕ ਪੈਂਦਾ। ਸੋ ਇਹ ਉਹ ਸਾਰੀ ਸ਼ੁਰੂਆਤ ਸੀ ਜਿਹਦੇ ਚ ਕਿ ਸਿਆਣਿਆਂ ਨੂੰ ਤਾਂ ਪਹਿਲਾਂ ਹੀ ਪਤਾ ਸੀ 47 ਤੋਂ ਬਾਅਦ ਹੀ ਸਰ ਕਪੂਰ ਸਿੰਘ ਵਰਗੇ ਔਰ ਹੋਰ ਜਿਹੜੇ ਸਿੱਖ ਦਾਰਸ਼ਨਿਕ ਸੀ ਕਿ ਭਾਈ ਅਸੀਂ ਕਿੱਥੇ ਆ ਕੇ ਫਸ ਗਏ ਆ, ਇਹ ਬਦਤਰ ਸਾਡੇ ਲਈ ਹਾਲਾਤ ਬਣਦੇ ਚਲੇ ਜਾ ਰਹੇ ਨੇ। ਲੇਕਿਨ ਕਿਵੇਂ ਬਾਦਲਾਂ ਨੂੰ ਮੋਹਰੇ ਦੇ ਤੌਰ ਤੇ ਏਜੰਸੀਆਂ ਨੇ ਵਰਤਿਆ, ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਹੀ ਚੀਫ ਮਿਨਿਸਟਰ ਸੀ। ਔਰ ਫਿਰ ਜੇ ਅਸੀਂ ਜਦੋਂ ਅੱਜ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਬੇਸ਼ੱਕ ਅੱਜ ਇੱਥੇ 3 ਫਰਵਰੀ ਦਾ ਦਿਨ ਹੈ ਲੇਕਿਨ ਆਲਰੇਡੀ ਸਾਊਥ ਏਸ਼ੀਆ ਦੇ ਅਸਮਾਨਾਂ ਦੇ ਉੱਤੇ 4 ਫਰਵਰੀ ਦਾ ਸੂਰਜ ਚੜ ਚੁੱਕਾ ਹੈ ਔਰ 4 ਫਰਵਰੀ 1986 ਉਹ ਦਿਨ ਹੈ ਕਿਉਂਕਿ ਅੱਜ ਜਦੋਂ ਕਿ ਕੌਮੀ ਇਨਸਾਫ ਮੋਰਚਾ ਮੋਹਾਲੀ ਔਰ ਚੰਡੀਗੜ੍ਹ ਦੇ ਵਿਚਾਲੇ ਲੱਗਾ ਹੋਇਆ, ਚੰਡੀਗੜ੍ਹ ਦੀਆਂ ਬਰੂਹਾਂ ਤੇ ਹਜ਼ਾਰਾਂ ਸਿੱਖ ਸੰਗਤਾਂ ਬੈਠੀਆਂ ਨੇ ਤੇ ਸਾਡੀਆਂ ਯਾਦਾਂ ਦੇ ਵਿੱਚ 2015 ਦੇ ਵਿੱਚ ਕੀ ਹੁੰਦਾ ਹੈ, ਉਹ ਤਿੰਨੋਂ ਹੀ ਘਟਨਾਵਾਂ ਬੜੀ ਪ੍ਰੋਮੀਨੈਂਸ ਦੇ ਨਾਲ ਨੇ ਕਿ ਜੂਨ ਦੇ ਪਹਿਲੇ ਹਫਤੇ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਦੁਆਰਾ ਸਾਹਿਬ ਚੋਂ ਚੁੱਕੇ ਜਾਂਦੇ ਨੇ। ਸੌਦਾ ਸਾਧ ਦੇ ਚੇਲੇ ਜਿਹੜੇ ਬਾਅਦ ਦੇ ਵਿੱਚ ਜ਼ਾਹਰ ਹੈ ਕਿ ਉਹਨਾਂ ਦੇ ਉੱਤੇ ਬਿਲਕੁਲ ਕਲੀਅਰ ਉਹਨਾਂ ਦੀ ਸ਼ਨਾਖਤ ਵੀ ਹੁੰਦੀ ਹੈ, ਉਹ ਵੱਡੇ ਵੱਡੇ ਇਸ਼ਤਿਹਾਰ ਵੀ ਲਾਉਂਦੇ ਨੇ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ, ਹਿੰਮਤ ਹੈ ਤੇ ਆ ਕੇ ਲੈ ਜਾਓ। ਔਰ ਫਿਰ ਅਸੀਂ ਦੇਖਦੇ ਹਾਂ ਕਿ ਅਕਤੂਬਰ ਤੱਕ ਪਹੁੰਚਦੇ ਹਾਂ, ਜਿਹੜਾ ਉਹੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਦੇ ਅੰਗ ਜਿਹੜੇ ਨੇ ਉਹ ਬਰਗਾੜੀ ਦੀਆਂ ਗਲੀਆਂ ਦੇ ਵਿੱਚ, ਸੜਕਾਂ ਦੇ ਉੱਤੇ, ਨਾਲੇ ਦੇ ਵਿੱਚ ਖਿਲਾਰੇ ਜਾਂਦੇ ਨੇ। ਔਰ ਜਦੋਂ ਸਿੱਖ ਸੰਗਤਾਂ ਉਸ ਦੇ ਵਿਰੋਧ ਦੇ ਵਿੱਚ ਕੋਟਕਪੂਰਾ ਔਰ ਬਹਿਬਲ ਕਲਾਂ ਪੀਸਫੁਲ ਪ੍ਰੋਟੈਸਟ ਲਈ ਬੈਠਦੀਆਂ ਨੇ ਤੇ ਕਿਵੇਂ ਉਹੀ ਬਾਦਲ ਜੋ 1978 ਚ ਨਿਰੰਕਾਰੀ ਕਾਂਡ ਵਰਤਾਨ ਵਾਲਾ ਹੈ, ਉਹੀ ਚੀਫ ਮਿਨਿਸਟਰ ਹੈ, ਸੁਮੇਧ ਸੈਣੀ ਉਹਦਾ DGP ਹੈ ਔਰ ਕਿਵੇਂ ਦੋਵੇਂ ਥਾਵਾਂ ਤੇ ਗੋਲੀ ਕਾਂਡ ਕੀਤਾ ਜਾਂਦਾ ਹੈ। ਕੋਟਕਪੂਰੇ 'ਚ ਵੀ ਉੱਥੇ ਬੇਸ਼ੱਕ ਕੋਈ ਜਿਹੜਾ ਉਹ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਜ਼ਖਮੀ ਹੁੰਦੇ ਨੇ, ਪਰ ਬਹਿਬਲ ਕਲਾਂ ਦੇ ਵਿੱਚ 2 ਸਿੰਘ ਸ਼ਹੀਦ ਹੁੰਦੇ ਨੇ ਤੇ 2 ਦਰਜਨ ਤੋਂ ਜ਼ਿਆਦਾ ਜ਼ਖਮੀ ਹੁੰਦੇ ਨੇ। ਹੁਣ ਕਿਉਂਕਿ ਇਸ ਵੇਲੇ ਸਾਡੀਆਂ ਨਜ਼ਰਾਂ ਦੇ ਵਿੱਚ ਬਹਿਬਲ ਕਲਾਂ ਦੀ ਹੋਈ ਬੇਅਦਬੀ ਔਰ 8 ਸਾਲ ਬੀਤਣ ਬਾਅਦ ਵੀ ਇਨਸਾਫ ਨਾ ਮਿਲਣਾ, ਬਰਗਾੜੀ ਦਾ ਔਰ ਇਹ ਸਾਰੇ ਨੇ। ਲੇਕਿਨ ਯਾਦ ਦਹਾਨੀ ਲਈ ਜਦੋਂ ਅਸੀਂ 4 ਫਰਵਰੀ 1986 ਦੀ ਗੱਲ ਕਰਦੇ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ, ਕਿਉਂਕਿ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ ਜੋ ਉਹਨਾਂ ਨੇ ਬਹਿਬਲ ਕਲਾਂ ਜਾਂ ਬਰਗਾੜੀ ਦੀ ਬੇਅਦਬੀ ਤੋਂ ਸ਼ੁਰੂ ਕੀਤਾ ਬੁਰਜਵਾਰ ਸਿੰਘ ਵਾਲਾ ਤੋਂ ਕਿ ਭਾਈ ਹੁਣ 8 ਵਰੇ ਇਹਨੂੰ ਬੀਤ ਗਏ ਨੇ। ਨਹੀਂ, ਇਸ ਦਾ ਬਿਗਨਿੰਗ ਕਿਹਾ ਜਾਏ ਉਹ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਹੀ 3 ਫਰਵਰੀ ਨੂੰ ਅਸੀਂ ਦੇਖਦੇ ਹਾਂ ਕਿ ਕਿਵੇਂ ਜ਼ਿਲ੍ਹਾ ਜਲੰਧਰ ਦੇ ਨਕੋਦਰ ਕਸਬੇ ਦੇ ਉਸ ਮਹੱਲੇ ਦੇ ਵਿੱਚ ਜਿੱਥੇ ਇੱਕ ਗੁਰਦੁਆਰਾ ਸਾਹਿਬ ਗੁਰੂ ਅਰਜਨ ਸਾਹਿਬ ਦੇ ਨਾਂ ਦੇ ਉੱਤੇ ਸੁਭਾਏਮਾਨ ਹੈ, ਉਸ ਗੁਰਦੁਆਰਾ ਸਾਹਿਬ ਦੇ ਵਿੱਚ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਜਾਂਦੇ ਨੇ, ਜਿਹੜਾ ਜ਼ਾਹਰ ਹੈ ਸ਼ਿਵ ਸੈਨਾ ਉਸ ਵੇਲੇ ਕਾਫੀ ਪਾਵਰਫੁਲ ਏਜੰਸੀਆਂ ਨੇ ਖੜੀ ਕੀਤੀ ਹੋਈ ਹਿੰਦੂਤਵੀ ਜਥੇਬੰਦੀ ਸੀ। ਔਰ ਇਹ ਉਹ ਟਾਈਮ ਸੀ ਜਦੋਂ ਪੰਜਾਬ ਦੇ ਵਿੱਚ ਸੁਰਜੀਤ ਸਿੰਘ ਬਰਨਾਲੇ ਦੀ ਹਕੂਮਤ ਸੀ,
ਜਿਹੜਾ ਇਜ਼ਹਾਰ ਆਲਮ ਹੁਣ ਤਾਂ ਉਹ ਨਰਕਗਾਮੀ ਹੋ ਚੁੱਕਾ ਹੈ, ਉਹ ਉੱਥੇ ਜਿਹੜਾ ਉਹ SSP ਦੇ ਅਹੁਦੇ ਤੇ ਸੀ। ਔਰ ਦਰਬਾਰਾ ਗੁਰੂ ਜਿਹੜਾ ਬਾਅਦ ਦੇ ਵਿੱਚ ਖਾਸ ਬਾਦਲ ਦਾ PA ਵੀ ਰਿਹਾ, ਔਰ ਬਾਦਲਾਂ ਨੇ ਆਪਣੀ ਪਾਰਟੀ ਦੀ ਟਿਕਟ ਦੇ ਉੱਤੇ ਉਹਨੂੰ MLA ਦੀ ਚੋਣ ਵੀ ਲੜਾਈ, ਉਹ ਉੱਥੇ ਜਿਹੜਾ ਮੇਨ ਸਿਵਲ ਅਧਿਕਾਰੀ ਸੀ। ਔਰ ਜੇ ਤੁਸੀਂ ਚੇਨ ਆਫ ਕਮਾਂਡ ਦੇਖੋ ਤੇ ਫਿਰ ਉਹ ਸਾਰੇ ਹੀ ਜਸਕੀਰਤ ਸਿੰਘ ਚਾਹਲ ਜਿਹੜਾ ਜਿਸ ਨੇ ਬਹੁਤ ਜ਼ੁਲਮ ਕੀਤੇ, ਬਾਅਦ ਦੇ ਵਿੱਚ ਵੀ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਬਣਾਏ, ਉਹ ਵੀ, ਔਰ ਬਾਕੀ ਉਹਦਾ ਜਿਹੜਾ ਸਾਰਾ ਅਮਲਾ ਫੈਲਾ ਅਸੀਂ ਦੇਖਦੇ ਹਾਂ ਕਿ ਇਹ ਕਿਵੇਂ ਇਨਵੋਲਵ ਹੁੰਦਾ ਹੈ। ਔਰ ਇਹ ਕਿਉਂਕਿ ਜਦੋਂ ਅਸੀਂ 4 ਫਰਵਰੀ 1986 ਦੀ ਗੱਲ ਕਰ ਰਹੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਪਾਸੇ ਜੂਨ 84 ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਬਰਾਬਰ ਚੱਲ ਰਹੀ ਸੀ, ਉਵੇਂ ਹੀ A ਕੈਟਾਗਰੀ, B ਕੈਟਾਗਰੀ, C ਕੈਟਾਗਰੀ ਟੈਰਰਿਸਟ ਕਹਿ ਕੇ ਨੌਜਵਾਨ ਪੰਜਾਬ ਦੇ ਪਿੰਡਾਂ ਚੋਂ ਚੁੱਕੇ ਜਾ ਰਹੇ ਸੀ। ਲੇਕਿਨ ਨਾਲ ਦੀ ਨਾਲ ਜਦੋਂ ਅਸੀਂ ਇਹ ਕਿਹਾ ਵੀ 1947 ਤੋਂ ਫੌਰਨ ਬਾਅਦ ਜਦੋਂ ਸਿੱਖ ਕੌਮ ਨੂੰ ਭਾਰਤੀ ਏਜੰਸੀਆਂ ਨੇ ਨਿਸ਼ਾਨਾ ਬਣਾਇਆ ਤੇ ਉਹਨਾਂ ਨੂੰ ਜ਼ਾਹਰ ਸੀ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਇਹ ਉਹ ਦੋ ਪਿੱਲਰ ਨੇ, ਦੋ ਥੰਮ ਨੇ ਜਿਨ੍ਹਾਂ ਦੇ ਉੱਤੇ ਸਿੱਖੀ ਦੀ ਇਮਾਰਤ ਖੜੀ ਹੈ, ਔਰ ਦੋਨਾਂ ਨੂੰ ਹੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਸੋ ਜੂਨ 84 ਚ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ 1800 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਚੁੱਕ ਕੇ ਲੈ ਗਏ, ਔਰ ਹੋਰ ਵੀ ਬਹੁਤ ਸਾਰਾ ਸਾਡਾ ਇਤਿਹਾਸਕ ਖਜ਼ਾਨਾ ਜਿਹੜਾ ਅੱਜ ਤੱਕ ਵੀ ਵਾਪਸ ਨਹੀਂ ਕੀਤਾ ਗਿਆ। ਫਿਰ ਨਵੰਬਰ 84 ਦੀ ਜੇ ਨਸਲਕੁਸ਼ੀ ਵੱਲ ਨਜ਼ਰ ਮਾਰੀਏ ਤੇ ਫਿਰ ਜਿੱਥੇ ਵੀ ਦਿੱਲੀ ਤੋਂ ਲੈ ਕੇ ਭਾਰਤ ਦੇ ਦੂਸਰੇ ਹਿੱਸੇ ਤੱਕ, ਕੰਨਿਆ ਕੁਮਾਰੀ ਤੱਕ, ਜੇ ਤੁਸੀਂ ਪੈਟਰਨ ਦੇਖੋ ਜਿਹਨੂੰ ਕਿ ਬਿਲਕੁਲ ਸਟੇਟ ਏਜੰਸੀਆਂ ਨੇ ਪਲਾਨ ਕੀਤਾ, ਆਰਗੇਨਾਈਜ਼ਡ ਜੈਨੋਸਾਈਡ ਸੀ। ਸੋ ਭੀੜਾਂ ਦਾ ਪਹਿਲਾ ਨਿਸ਼ਾਨਾ ਗੁਰਦੁਆਰਿਆਂ ਦੇ ਉੱਤੇ ਹੁੰਦਾ ਸੀ, ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬਾਹਰ ਲਿਆ ਕੇ ਉਸ ਨੂੰ ਜਿਹਨੂੰ ਸਾਡੀ ਜ਼ੁਬਾਨ ਬਿਆਨ ਨਹੀਂ ਸਕਦੀ ਕਿਸ ਤਰੀਕੇ ਦੇ ਨਾਲ ਬੇਅਦਬ ਕੀਤਾ ਜਾਂਦਾ ਸੀ। ਸੋ ਇਸ ਬਾਰੇ ਕੋਈ ਇਹ ਭੁਲੇਖਾ ਨਾ ਹੋਏ ਕਿ ਬਹਿਬਲ ਕਲਾਂ ਜਾਂ ਬਰਗਾੜੀ ਇਹ ਕੋਈ ਅਲੋਕਾਰ ਗੱਲ ਇੱਕਦਮ ਵਾਪਰ ਗਈ। ਇਹ ਵਰਤਾਰਾ ਜਦੋਂ ਉਹਨਾਂ ਨੇ ਮੁੱਢਲੇ ਤੌਰ ਤੇ ਜੂਨ ਦੇ ਪਹਿਲੇ ਹਫ਼ਤੇ ਫੈਸਲਾ ਕਰ ਲਿਆ ਕਿ ਭਾਈ ਸਿੱਖ ਕੌਮ ਨੂੰ ਲੌਕ ਸਟਾਕ ਐਂਡ ਬੈਰਲ, ਜਿਹਨੂੰ ਜੈਨੋਸਾਈਡ ਕਹਿੰਦੇ ਨੇ, ਬੀਜ ਨਾਸ ਕਹਿੰਦੇ ਨੇ, ਤੁਖਮ ਨਾਸ ਲਫ਼ਜ਼ ਵੀ ਕੁਝ ਥਾਵਾਂ ਤੇ ਇਸਤੇਮਾਲ ਹੁੰਦਾ ਕਿ ਇਹਨਾਂ ਦੀ ਹਿਸਟਰੀ, ਇਹਨਾਂ ਦਾ ਫਿਜ਼ੀਕਲ ਜੈਨੋਸਾਈਡ, ਇਹਨਾਂ ਦੀ ਹਿਸਟਰੀ, ਇਹਨਾਂ ਦੀ ਇਕਨੋਮਿਕਲ ਜੈਨੋਸਾਈਡ ਵੀ ਪਹਿਲਾਂ ਹੀ ਪੰਜਾਬ ਦੇ ਪਾਣੀ ਦੀ ਲੁੱਟ ਪਾਈ ਹੋਈ ਸੀ। ਔਰ ਹੁਣ ਫਾਈਨਲੀ ਅਸੀਂ ਡਰੱਗਸ ਦੇ ਹਵਾਲੇ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਕਿਵੇਂ ਪੰਜਾਬ ਦਾ ਗਵਰਨਰ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੋਂ ਬਾਅਦ ਕਹਿੰਦਾ ਹੈ ਕਿ ਪਿੰਡਾਂ ਦੇ ਲੋਕ ਕਹਿੰਦੇ ਨੇ ਕਿ ਇਹ ਤਾਂ ਡਰੱਗਸ ਪਿੰਡਾਂ ਦੇ ਕਰਿਆਨੇ ਦੀਆਂ ਦੁਕਾਨਾਂ ਤੇ ਮਿਲਦੀਆਂ ਨੇ ਔਰ ਸਕੂਲਾਂ ਦੇ ਬੱਚੇ ਇਹ ਵੀ ਉਹ ਟੋਟਲ ਵਾਰ ਦਾ ਹਿੱਸਾ ਹੈ ਜਿਹਦੇ ਥੱਲੇ ਪੂਰਾ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਜਿਹੜਾ ਉਹ ਧੱਕਿਆ ਹੋਇਆ। ਲੇਕਿਨ ਇਹ ਸਾਕਾ ਨਕੋਦਰ ਇੱਕ ਬਹੁਤ ਵੱਡਾ ਵਾਕਿਆ ਬਣਦਾ ਹੈ ਕਿਉਂਕਿ 3 ਫਰਵਰੀ ਨੂੰ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪ ਅਗਨ ਭੇਟ ਕੀਤੇ ਜਾਂਦੇ ਨੇ, ਸ਼ਿਵ ਸੈਨਾ ਉਹਦੇ ਬਿਹਾਈਂਡ ਹੈ, ਲੇਕਿਨ ਪ੍ਰਚਾਰਿਆ ਇਹ ਜਾਂਦਾ ਜੀ ਸ਼ਾਰਟ ਸਰਕਟ ਹੋ ਗਿਆ ਔਰ CRPF ਦੇ ਹਵਾਲੇ ਕਰ ਦਿੱਤਾ ਜਾਂਦਾ ਸ਼ਹਿਰ ਨੂੰ, ਪੁਲਿਸ ਨੂੰ। ਹੁਣ ਕਿਉਂਕਿ ਨਕੋਦਰ ਸ਼ਹਿਰ ਦੇ ਅੰਦਰ, ਕਿਉਂਕਿ ਬਹੁਤ ਸਾਰੇ ਸ਼ਹਿਰਾਂ ਦੇ ਅੰਦਰ ਤਾਂ ਇਹ ਜਿਹੜੇ ਫਿਰਕੂ ਹਿੰਦੂਆਂ ਦੀ ਬਹੁਤ ਗਿਣਤੀ ਰਹੀ ਹੈ ਔਰ ਹਮੇਸ਼ਾ ਈਵਨ ਅੰਮ੍ਰਿਤਸਰ ਵੀ ਇਵੇਂ ਹੀ ਰਿਹਾ, ਲੇਕਿਨ ਆਲੇ ਦੁਆਲੇ ਪਿੰਡਾਂ ਦੇ ਵਿੱਚ ਸਿੱਖ ਵਸਦੇ ਨੇ। ਸੋ ਅਗਲੇ ਦਿਨ 4 ਫਰਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ 4 ਚੁਫੇਰਿਓਂ ਜਿਹੜੀਆਂ ਨੇ ਪਿੰਡਾਂ ਤੋਂ ਮਾਰਚ ਕਰਦੀਆਂ ਨੇ। ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਉਸ ਵੇਲੇ ਐਕਟਿਵ ਬਾਡੀ ਸੀ, ਔਰ ਜ਼ਾਹਰ ਹੈ ਜੂਨ 84 ਦੇ ਫੌਜੀ ਹਮਲੇ ਵੇਲੇ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਭਾਈ ਅਮਰੀਕ ਸਿੰਘ ਹੋਰਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਹੋਰਾਂ ਦੇ ਨਾਲ ਸ਼ਹੀਦੀ ਜਾਮ ਪੀਤਾ। ਔਰ ਜ਼ਿਲ੍ਹਾ ਜਲੰਧਰ ਦੇ ਵਿੱਚ ਵੀ ਖਾਸ ਤੌਰ ਤੇ ਫੈਡਰੇਸ਼ਨ ਔਰ ਨਕੋਦਰ 'ਚ ਵੀ ਫੈਡਰੇਸ਼ਨ ਦੀ ਯੂਨਿਟ ਕਾਫੀ ਐਕਟਿਵ ਯੂਨਿਟ ਸੀ ਉਸ ਪੀਰੀਅਡ। ਹੁਣ ਜਦੋਂ ਕਿ ਸ਼ਹਿਰ ਨੂੰ ਉਹਨਾਂ ਨੇ ਪੂਰਾ ਅੰਦਰ ਪੁਲਿਸ ਔਰ ਪੂਰੀ CRPF ਲਿਆਂਦੀ ਹੋਈ ਹੈ, ਲੇਕਿਨ ਸਿੱਖ ਸੰਗਤਾਂ ਉਹਨਾਂ ਦਾ ਸਿਰਫ ਇੰਨਾ ਕਹਿਣਾ ਸੀ, ਉਹ ਸ਼ਹਿਰ ਮਾਰਚ ਕਰਕੇ ਗੁਰਦੁਆਰਾ ਸਾਹਿਬ ਜਾਣਾ ਚਾਹੁੰਦੀਆਂ ਸੀ ਕਿ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਜਿਹੜੇ ਅਗਨ ਭੇਟ ਕੀਤੇ ਗਏ ਨੇ ਉਹਨਾਂ ਦੀ ਪਵਿੱਤਰ ਰਾਖ ਨੂੰ ਅਸੀਂ ਲੈਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਸਿੱਖੀ ਰਵਾਇਤਾਂ ਅਨੁਸਾਰ ਉਹਨਾਂ ਨੂੰ ਜਲ ਪ੍ਰਵਾਹ ਕਰ ਸਕੀਏ। ਔਰ ਉਸ ਨੂੰ ਉਸ
ਜਿਹੜਾ ਇੱਕ ਉਹਨੂੰ ਪ੍ਰੋਟੈਸਟ ਮਾਰਚ ਕਿਹਾ ਜਾ ਸਕਦਾ ਹੈ, ਰੋਸ ਮਾਰਚ ਕਿਹਾ ਜਾ ਸਕਦਾ ਹੈ, ਉਹਨਾਂ ਦੇ ਗਰੁੱਪ ਨੂੰ ਜਿਹੜੇ ਨੇ ਇਹ ਨੌਜਵਾਨ ਲੀਡ ਕਰ ਰਹੇ ਸੀ। ਪੰਜ ਪਿਆਰਿਆਂ ਦੇ ਰੂਪ 'ਚ ਉਹਨਾਂ ਦੇ ਹੱਥ 'ਚ ਨਿਸ਼ਾਨ ਸਾਹਿਬ ਸੀ ਔਰ ਵਾਹਿਗੁਰੂ ਜਾਪ ਕਰਦੇ ਆ ਉਹ ਜਿਹੜੇ ਨੇ ਸ਼ਹਿਰ ਦੀ ਬਰੂਹਾਂ ਦੇ ਉੱਤੇ ਪਹੁੰਚੇ ਔਰ ਬਿਨਾਂ ਵਾਰਨਿੰਗ ਤੋਂ ਇੱਕ ਪਾਸੇ ਗੱਲਬਾਤ ਦਾ ਝਾਂਸਾ ਦਿੱਤਾ ਗਿਆ ਕਿ ਠੀਕ ਹੈ ਅਸੀਂ ਹਾਇਰ ਅਪਸ ਨਾਲ ਗੱਲ ਕਰਦੇ ਹਾਂ। ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਪੀਸਫੁਲ ਅਸੀਂ ਸਿੱਧਾ ਗੁਰਦੁਆਰਾ ਸਾਹਿਬ ਜਾਵਾਂਗੇ, ਉੱਥੋਂ ਐਸ਼ਿਸ ਨੂੰ ਲੈ ਕੇ ਅਸੀਂ ਜਿਹੜਾ ਉਹ ਵਾਪਸ ਪਰਤਾਂਗੇ। ਔਰ ਅਚਾਨਕ ਜਿਹੜਾ ਉਹ ਗੋਲੀ ਚਲਾ ਦਿੱਤੀ ਜਾਂਦੀ ਹੈ ਔਰ ਕੱਲਾ ਇਹੀ ਨਹੀਂ ਕਿ ਉਹਨਾਂ ਜਿਹੜੇ ਮੌਕੇ ਦੇ ਉੱਤੇ 3 ਸਿੰਘ ਸ਼ਹੀਦ ਹੁੰਦੇ ਨੇ, ਲੇਕਿਨ ਚੌਥਾ ਸਿੰਘ ਜਿਹੜਾ ਫੈਡਰੇਸ਼ਨ ਦਾ ਬਹੁਤ ਅੱਛਾ ਬੁਲਾਰਾ ਵੀ ਸੀ ਔਰ ਦੂਸਰਾ ਵੀ ਹਰਮਿੰਦਰ ਸਿੰਘ ਚੁੱਲੂਪੁਰ, ਉਸ ਨੂੰ ਉਹ ਜਿਹੜਾ ਇੱਕ ਆਰੇ ਦੇ ਉੱਤੇ ਜਾ ਕੇ ਕਿਤੇ ਜ਼ਖਮੀ ਹਾਲਤ ਦੇ ਵਿੱਚ ਆਪਣੇ ਆਪ ਨੂੰ ਪ੍ਰੋਟੈਕਟ ਕਰਦਾ ਹੈ ਔਰ ਉਹਨੂੰ ਜਾ ਕੇ ਉਸ ਨੂੰ ਫੜ ਕੇ ਉਹਨੂੰ ਕਿਹਾ ਵੀ ਕਿਹੜੇ ਮੂੰਹ ਨਾਲ ਲੈਕਚਰ ਕਰਦਾ, ਉਹਦੇ ਮੂੰਹ 'ਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਂਦਾ ਹੈ। ਸੋ ਇਹ 4 ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਲਮਨ ਸਿੰਘ ਗੋਰਸੀਆਂ ਤੇ ਹਰਮਿੰਦਰ ਸਿੰਘ ਚੁੱਲੂਪੁਰ, ਇਹ 4 ਫਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਲਈ ਸ਼ਹੀਦੀ ਜਾਮ ਪੀਂਦੇ ਨੇ। ਔਰ ਕਿਉਂਕਿ ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਸੀ ਹੋਇਆ, ਇਹ ਅਸੀਂ 4 ਫਰਵਰੀ 1986 ਦੀ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੁੰਦਾ ਹੈ ਔਰ ਉਸ ਸਰਬੱਤ ਖਾਲਸਾ ਵੱਲੋਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠ ਥਾਪੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਜਾਂਦਾ। ਸੋ ਇਹਨਾਂ ਸ਼ਹੀਦੀਆਂ ਨੂੰ ਖਾਲਿਸਤਾਨ ਦੇ ਖਾਤੇ 'ਚ ਸਰਕਾਰ ਨਹੀਂ ਸੀ ਪਾ ਸਕਦੀ। ਇਹ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਲਈ ਔਰ ਬਿਲਕੁਲ ਬੇਹਥਿਆਰੇ, ਕਿਸੇ ਨੇ ਭੀੜ 'ਚੋਂ ਕੋਈ ਗੋਲੀ ਨਹੀਂ ਚਲਾਈ, ਕਿਸੇ ਨੇ ਕੋਈ ਡਾਂਗ ਨਹੀਂ ਵਰਾਈ, ਕਿਸੇ ਨੇ ਕਿਸੇ ਨੂੰ ਮੰਦਾ ਨਹੀਂ ਬੋਲਿਆ। ਇਹਦੇ ਬਾਵਜੂਦ ਇਹਨਾਂ 4 ਨੌਜਵਾਨਾਂ ਨੂੰ ਬੜੇ ਬਰੂਟਲ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ। ਔਰ ਅਸੀਂ ਜਦੋਂ ਇਹਨਾਂ 37 ਵਰਿਆਂ ਦੇ ਸਫ਼ਰ ਦੀ ਗੱਲ ਕਰਦੇ, ਇਹਨਾਂ 37 ਵਰਿਆਂ 'ਚ ਔਰ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਜੀ, ਕਿਉਂਕਿ ਉਹਨਾਂ ਦੇ ਪਿਤਾ ਮਾਤਾ, ਉਹਨਾਂ ਦੇ ਭਰਾ ਛੋਟੇ ਡਾਕਟਰ ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਨੇ ਔਰ ਉਹਨਾਂ ਦੇ ਨਾਲ ਵੀ ਜਿਹੜਾ ਗੱਲਬਾਤ V84 ਵੱਲੋਂ ਕੀਤੀ ਜਾਏਗੀ। ਜਿਵੇਂ ਉਹਨਾਂ ਨੇ ਸਿੰਗਲ ਹੈਂਡਡਲੀ, ਉਹਨਾਂ ਦੇ ਪਿਤਾ ਜੀ ਨੇ ਰਵਿੰਦਰ ਸਿੰਘ ਲਿੱਤਰਾਂ ਦੇ, ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਲਈ, ਜਸਟਿਸ ਲੈਣ ਦੇ ਲਈ ਸਿੰਗਲ ਹੈਂਡਡਲੀ ਸਟਰਗਲ ਕੀਤੀ ਹੈ। ਮੈਂ ਸਮਝਦਾ ਕਿ ਵੀ ਇਹ ਬਹੁਤ ਘੱਟ ਇਸ ਕਿਸਮ ਦੇ ਸਿਰੜ ਵਾਲਾ ਕੋਈ ਇਨਸਾਨ ਨਜ਼ਰ ਆਏਗਾ। ਹਾਲਾਂ ਉਦੋਂ ਸਰਕਾਰ ਘਬਰਾਈ ਹੋਈ ਸੀ ਬਰਨਾਲੇ ਦੀ, ਪੰਜਾਬ ਦੇ ਵਿੱਚ ਇਸ ਘਟਨਾ ਤੋਂ ਬਾਅਦ ਬਹੁਤ ਜਿਹੜਾ ਗਮ ਔਰ ਗੁੱਸਾ ਸੀ ਔਰ ਉਹਨਾਂ ਨੇ ਜਿਹੜਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਉਹ ਬਣਾ ਦਿੱਤਾ ਕਿ ਜੀ ਉਹ ਪੜਤਾਲ ਕਰੇਗਾ ਔਰ ਦੂਸਰਾ ਕਰੇਗਾ। ਔਰ ਉਹਦੀ ਜਿਹੜੀ ਪੜਤਾਲ ਦੀ ਜਦੋਂ ਗਵਰਨਮੈਂਟ ਕਮਿਸ਼ਨ ਬਣਾਉਂਦੀ ਹੈ, ਕਮਿਸ਼ਨ ਸਰਕਾਰ ਨੂੰ ਆਪਣਾ ਰਿਪੋਰਟ ਦਿੰਦੀ ਹੈ, ਉਹ ਤਾਂ ਰਿਪੋਰਟ ਹੀ ਦੱਬ ਕੇ ਬੈਠ ਗਏ। ਫਿਰ ਜਦੋਂ ਰਿਪੋਰਟ ਪੇਸ਼ ਕੀਤੀ ਜਾਂਦੀ ਹੈ, ਪਾਰਟ ਹੁੰਦਾ ਹੈ ਕਿ ਐਕਸ਼ਨ ਟੇਕਨ ਰਿਪੋਰਟ, ਕਿਉਂਕਿ ਜਦੋਂ ਉਸ ਰਿਪੋਰਟ ਨੂੰ ਅਸੈਂਬਲੀ 'ਚ ਪੇਸ਼ ਕੀਤਾ ਜਾਂਦਾ ਹੈ ਉਹਦੇ ਨਾਲ ਹੁੰਦਾ ਹੈ ਕਿ ਇਸ ਰਿਪੋਰਟ ਦੇ ਉੱਤੇ ਕੀ ਐਕਸ਼ਨ ਲਿਆ ਗਿਆ। ਔਰ ਇੰਨੀ ਲੰਬੀ ਸਟਰਗਲ ਅਸੈਂਬਲੀ 'ਚ ਇਸ ਦੇ ਲਈ ਹੁੰਦੀ ਹੈ। ਪਿਛਲੀ ਅਸੈਂਬਲੀ ਦੇ ਵੇਲੇ ਸੁਖਪਾਲ ਸਿੰਘ ਖਹਿਰਾ ਜਿਹੜੇ ਕਪੂਰਥਲਾ ਤੋਂ ਜਿਹੜੇ ਨੇ ਉਹ MLA ਨੇ, ਉਹਨਾਂ ਨੇ ਇਸ ਸਵਾਲ ਨੂੰ ਜਿਹੜਾ ਉਹ ਚੁੱਕਿਆ ਸੀ ਔਰ ਉਸ ਦੇ ਨਾਲ ਹੋਰ ਵੀ ਬਹੁਤ ਸਾਰੇ ਜਿੰਨੀ ਇਸ ਦੇ ਉੱਤੇ ਕੰਮ ਬਜ਼ੁਰਗਾਂ ਨੇ ਕੀਤਾ, ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨੇ, ਕਿਉਂਕਿ ਭਾਈ ਰਵਿੰਦਰ ਸਿੰਘ ਹੋਰਾਂ ਦੇ ਪਿਤਾ ਜੀ ਨੇ ਉਹਨਾਂ 4 ਬਾਡੀਜ਼ ਨੂੰ ਵੀ ਬਾਅਦ ਦੇ ਵਿੱਚ, ਕਿਉਂਕਿ ਉਹਨਾਂ ਦੇ ਈਵਨ ਮ੍ਰਿਤਕ ਸਰੀਰ ਵੀ ਪਰਿਵਾਰ ਨੂੰ ਨਹੀਂ ਦਿੱਤੇ ਗਏ, ਬਜ਼ੁਰਗਾਂ ਨੇ ਉਹਨਾਂ ਨੂੰ ਦੇਖਿਆ ਵੀ, ਉਹਨਾਂ ਨੂੰ ਆਪਣੇ ਪੁੱਤਰਾਂ ਵਾਂਗ ਉਹਨਾਂ ਨੇ ਸਮਝਿਆ ਔਰ ਇਹਨਾਂ 37 ਵਰਿਆਂ 'ਚ ਲਗਾਤਾਰਤਾ ਨਾਲ ਉਹ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਉਹ ਆਪਣੇ ਪਿੰਡ ਲਿੱਤਰਾਂ ਸਮਾਗਮ ਕਰਦੇ ਨੇ, ਅਖੰਡ ਪਾਠ ਸਾਹਿਬ ਰਖਾਉਂਦੇ ਨੇ। ਤੇ ਹੁਣ ਵੀ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ 4 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਦੀ ਯਾਦ ਦੇ ਵਿੱਚ ਭੋਗ ਹੋਏਗਾ। ਅਕਾਲ ਤਖਤ ਸਾਹਿਬ ਦੇ ਪਿੱਛੇ ਬੁੰਗਾ ਬਾਬਾ ਗੁਰਬਖਸ਼ ਸਿੰਘ ਹੈ। ਬਾਬਾ ਗੁਰਬਖਸ਼ ਸਿੰਘ ਉਹ ਪੰਥ ਦੇ ਜਥੇਦਾਰ ਹੋਏ ਨੇ ਜਿਨ੍ਹਾਂ ਨੇ 30 ਸਿੰਘਾਂ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਟਾਕਰਾ ਕੀਤਾ ਸੀ। ਔਰ ਅਸੀਂ ਜਦੋਂ ਬਚਪਨ 'ਚ ਵਿਜ਼ਿਟ ਕਰਦੇ ਸੀ ਅੰਮ੍ਰਿਤਸਰ ਸਾਹਿਬ, ਤੇ ਉਹ ਜਿਹੜਾ ਉਹਦੇ ਬਿਹਾਈਂਡ ਸੀ ਅਕਾਲ ਤਖਤ ਦੇ ਵਿਚਾਲੇ ਕੰਧ ਸੀ, ਤੇ ਇਹਨਾਂ ਨੇ
ਜਦੋਂ ਹੁਣ ਉਹਨੂੰ ਕੋਰੀਡੋਰ ਬਣਾਉਣ ਦੇ ਨਾਂ ਥੱਲੇ ਉਹਨੂੰ ਚੌੜਾ ਕੀਤਾ ਤੇ ਉਹ ਉਸੇ ਦਾ ਹੀ ਹਿੱਸਾ ਹੈ। ਪਰ ਇਹ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਨੇ ਉੱਥੇ ਹੋਣਗੇ। ਔਰ ਫਿਰ 5 ਨੂੰ ਪਰਸੋਂ ਲਿਤਰਾ ਜਿਹੜਾ ਪਿੰਡ ਦੇ ਵਿੱਚ ਵੱਡਾ ਸਮਾਗਮ ਹੋ ਰਿਹਾ ਔਰ ਸਾਡੀ TV 84 ਦੀ ਟੀਮ ਦੋਨੋਂ ਹੀ ਸਮਾਗਮਾਂ ਨੂੰ ਕਵਰ ਕਰੇਗੀ ਔਰ ਅਸੀਂ ਉਸ ਕਵਰੇਜ ਨੂੰ ਜਿਹੜਾ ਆਪਣੇ ਵਿਊਅਰਸ ਤੱਕ ਪਹੁੰਚਾਵਾਂਗੇ। ਔਰ ਇਹ ਐਫਰਟ ਦੇ ਨਾਲ ਇਹਦੇ ਬਾਵਜੂਦ ਕਿ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਪੰਥ ਦੇ ਨਾਂ ਤੇ ਸਿੱਖਾਂ ਦੀਆਂ ਵੋਟਾਂ ਲੈਂਦੇ ਨੇ ਜਾਂ ਦੂਜੇ, ਲੇਕਿਨ ਈਵਨ ਇਹਨਾਂ ਸ਼ਹੀਦਾਂ ਨੂੰ ਔਰ ਦਰਸ਼ਕ ਉਹਨਾਂ ਦੀਆਂ ਤਸਵੀਰਾਂ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਇਹਨਾਂ ਨੂੰ ਇਸ ਐਫਰਟ ਲਈ ਵੀ ਕਿ ਭਾਈ ਇਹਨਾਂ ਦੀਆਂ ਤਸਵੀਰਾਂ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਲੱਗਣ, ਕੇਂਦਰੀ ਸਿੱਖ ਅਜਾਇਬ ਘਰ, ਇੱਕ ਲੰਬੀ ਜਦੋਜਹਿਦ ਕਰਨੀ ਪਈ। ਹੁਣ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦੀਆਂ ਤਸਵੀਰਾਂ ਉੱਥੇ ਨੇ ਔਰ ਇੱਥੇ ਵੀ ਅਸੀਂ ਅਮਰੀਕਾ ਦੇ ਵਿੱਚ ਘੱਟੋ ਘੱਟ 7-8 ਥਾਵਾਂ ਦੇ ਉੱਤੇ 3-4 ਸਾਲ ਪਹਿਲਾਂ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵੀ ਵੱਡਾ ਸਮਾਗਮ ਕਰਕੇ ਉਹਨਾਂ ਦੇ ਲੰਗਰ ਹਾਲ ਦੇ ਵਿੱਚ ਨਾ 4 ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਸੁਭਾਇਮਾਨ ਕੀਤੀਆਂ ਗਈਆਂ। ਫਰੀਮੌਂਟ, ਸੈਨ ਹੋਜ਼ੇ ਔਰ ਸਟਾਕਟਨ ਔਰ ਸਰੀ ਔਰ ਦੂਸਰੇ। ਸੋ ਇਹ ਉਹਨਾਂ ਦੇ ਬ੍ਰਦਰ ਡਾਕਟਰ ਹਰਿੰਦਰ ਸਿੰਘ ਆਪਣੇ ਆਪ ਦੇ ਤੌਰ ਤੇ ਵੀ ਸਿੰਗਲ ਹੈਂਡਡਲੀ, ਔਰ ਕਈ ਵਾਰ ਅਫਸੋਸ ਵੀ ਹੁੰਦਾ ਹੈ ਕਿ ਜਿਹੜਾ ਪਰਿਵਾਰਾਂ ਨੇ ਆਪਣਾ ਕੋਈ ਜੀ ਪਿਆਰਾ ਦਿੱਤਾ ਹੈ, ਜੇ ਉਹਨਾਂ ਦੇ ਹੀ ਜ਼ਿੰਮੇ ਹੋਏ ਅੱਗੋਂ ਕਿ ਜੀ ਦਿਨ ਵੀ ਉਹਨਾਂ ਨੇ ਮਨਾਉਣੇ ਨੇ, ਐਫਰਟ ਵੀ ਉਹਨਾਂ ਨੇ, ਫਿਰ ਇਹ ਸਾਡੇ ਲਈ ਮੈਂ ਸਮਝਦਾ ਵੀ ਸ਼ਰਮਿੰਦਗੀ ਦਾ ਵਾਇਸ ਹੈ। ਔਰ ਉਹਨਾਂ ਦੇ ਐਫਰਟ ਦਾ ਨਤੀਜਾ ਹੈ ਵੀ ਘੱਟੋ ਘੱਟ 10 ਸ਼ਹਿਰਾਂ ਨੇ ਅਮਰੀਕਾ ਦੇ ਵਿੱਚ ਜਿਹੜਾ ਇਹਨਾਂ 4 ਨੌਜਵਾਨਾਂ ਨੂੰ, ਸਾਕਾ ਨਕੋਦਰ ਨੂੰ ਐਜ਼ ਏ ਡੇ ਰੈਕਗਨਾਈਜ਼ ਕੀਤਾ ਹੈ। US ਕਾਂਗਰਸ ਦੇ ਵਿੱਚ ਕਾਂਗਰਸ ਵੂਮਨ ਉੱਥੋਂ ਕੈਲੀਫੋਰਨੀਆ ਤੋਂ, ਉਹਨਾਂ ਨੇ ਇਸ ਨੂੰ ਦਰਜ ਕਰਾਇਆ ਕਾਂਗਰੈਸ਼ਨਲ ਰੈਕਰਡ 'ਚ। ਔਰ ਡਾਕਟਰ ਇਕਦਾਰ ਕਰਾਮਤ ਚੀਮਾ ਦੇ ਐਫਰਟ ਦੇ ਨਾਲ ਈਵਨ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਜਨੀਵਾ ਦੇ ਵਿੱਚ ਵੀ ਇਸ ਇਸ਼ੂ ਨੂੰ ਚੁੱਕਿਆ ਗਿਆ। ਔਰ ਇਹਦੇ ਬਾਵਜੂਦ ਕਿ ਗੁਰਨਾਮ ਸਿੰਘ ਐਕਸ਼ਨ ਉਹਦੇ ਕਮਿਸ਼ਨ ਦਾ ਇੱਕ ਪਾਰਟ ਰਿਲੀਜ਼ ਕਰਾਇਆ ਗਿਆ ਰਿਪੋਰਟ ਦਾ, ਦੂਸਰਾ 2017-18 ਤੱਕ ਨਹੀਂ ਸੀ ਮਿਲਦਾ। ਔਰ ਹੁਣ ਵੀ ਇਸ ਦੇ ਬਾਵਜੂਦ ਕਿ ਨਵੀਂ ਸਰਕਾਰ ਨੂੰ ਬਣਿਆ ਵੀ 10-11 ਮਹੀਨੇ ਹੋ ਗਏ ਨੇ, ਜਿਹੜੀ ਨਕੋਦਰ ਤੋਂ MLA ਬੀਬੀ ਹੈ ਆਮ ਆਦਮੀ ਪਾਰਟੀ ਦੀ, ਜਿਹੜੀ ਇਸ ਲਿਤਰਾ ਕੰਸਟੀਚੁਐਂਸੀ ਨੂੰ ਕਵਰ ਕਰਦੀ ਹੈ, ਉਹਨਾਂ ਨੂੰ ਬਜ਼ੁਰਗਾਂ ਨੇ ਜਿਹੜਾ ਮੈਮੋਰੈਂਡਮ ਔਰ ਦੂਸਰਾ ਦਿੱਤਾ ਹੈ ਕਿ ਭਾਈ ਤੁਸੀਂ ਦੱਸੋ ਤਾਂ ਸਹੀ। ਹੁਣ ਇਹ ਸਾਰੇ ਚੋਂ ਜਿਹੜੇ ਦੂਜਾ ਜਿਹੜਾ ਉਸ ਵੇਲੇ ਦਾ ਵੱਡਾ ਇਜ਼ਹਾਰ ਆਲਮ ਦਾ ਕੁਦਰਤੀ ਮੌਤ ਮਾਰ ਚੁੱਕਾ ਹੈ। ਹੁਣ ਜਿਹੜਾ ਜਸਕੀਰਤ ਸਿੰਘ ਚਾਹਲ ਜਿਹਨੇ ਜ਼ੁਲਮ ਕਰਕੇ ਉਹਨਾਂ ਨੂੰ ਮਾਰਿਆ, ਹਾਲਾਂ ਕੁਦਰਤ ਦਾ ਇੱਕ ਆਪਣਾ ਸਜ਼ਾ ਦੇਣ ਦਾ ਤਰੀਕਾ ਹੁੰਦਾ, ਇਹਦਾ ਇੱਕੋ ਇੱਕ ਮੁੰਡਾ ਤਾਂ ਇੱਕ ਕੁੜੀ ਸੀ, ਔਰ ਮੁੰਡਾ ਕੁਝ ਵਕਤ ਪਹਿਲਾਂ ਹੀ, ਸ਼ਾਇਦ ਸਾਲ ਪਹਿਲਾਂ ਵਕੀਲ ਸੀ, ਉਹਨੇ ਸੁਸਾਈਡ ਕਰਕੇ ਆਪਣਾ ਐਂਡ ਕਰ ਲਿਆ। ਸੋ ਕਈ ਵਾਰ ਕੁਦਰਤ ਇਹ ਜਿਉਂਦਾ ਹੈ ਅਜੇ ਚਾਲ ਜਿਹੜਾ ਜਸਕੀਰਤ ਹੈ, ਕਈ ਵਾਰੀ ਕੁਦਰਤ ਯਾਦ ਦਹਾਨੀ ਵੀ ਕਰਵਾਉਂਦੀ ਹੈ ਕਿ ਭਾਈ ਜਦੋਂ ਕਿਸੇ ਦਾ ਲਖਤੇ ਜਿਗਰ ਜਾਂਦਾ ਹੈ, ਕਿਸੇ ਦਾ ਪੁੱਤਰ ਧੀ ਜਾਂਦੇ ਨੇ ਤੇ ਉਹ ਕੀ ਪੀੜ ਹੁੰਦੀ ਹੈ ਉਹ, ਔਰ ਮਾਂ-ਬਾਪ ਦੇ ਸਾਹਮਣੇ ਉਹਨਾਂ ਦੇ ਬੱਚੇ ਬੱਚੀ ਦਾ ਜਾਣਾ, ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ। ਔਰ ਮੈਨੂੰ ਕਈ ਵਾਰੀ ਹੁੰਦਾ ਵੀ ਇਹ ਸ਼ਕਲਾਂ ਤੋਂ ਸਿੱਖ ਲੱਗਣ ਵਾਲੇ ਇਹ ਕਿਵੇਂ ਪੱਗ ਜਦੋਂ ਬੰਨ੍ਹਦੇ ਨੇ, ਜਦੋਂ ਆਪਣੀ ਸ਼ਕਲ ਸ਼ੀਸ਼ੇ 'ਚ ਦੇਖਦੇ ਨੇ, ਕਿਵੇਂ ਇਹਨਾਂ ਨੇ ਬਗਾਨਿਆਂ ਪੁੱਤਾਂ ਨੂੰ, ਕਿਵੇਂ ਆਪਣੇ ਕੌਮ ਦੇ ਜਾਇਆਂ ਨੂੰ, ਕਿਵੇਂ ਇਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ। ਔਰ ਇਹ ਸਾਰਾ ਜਿਹੜਾ, ਔਰ ਉਹਨਾਂ ਦੀ ਯਾਦ ਦੇ ਵਿੱਚ ਇਸ ਹਫ਼ਤੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ 'ਚ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ। ਅਗਲੇ ਹਫ਼ਤੇ ਗੁਰਦੁਆਰਾ ਸਾਹਿਬ ਫਰੀਮੌਂਟ 'ਚ ਹੈ। ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਹੋਣਗੇ। ਔਰ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਜਿਵੇਂ ਮੈਂ ਕਿਹਾ ਕਿ ਵੀ 10 ਦੇ ਲਗਭਗ ਸ਼ਹਿਰਾਂ ਦੇ ਮੇਅਰਸ ਨੇ ਪ੍ਰੋਕਲੇਮੇਸ਼ਨਸ ਦਿੱਤੀਆਂ। ਔਰ ਅੱਜ ਜਿਹੜੇ ਸਾਡੇ ਕੋਲ ਖਬਰ ਹੈ ਕਿ ਐਲ ਗਰੋਵ ਸਿਟੀ ਹੈ ਕੈਲੀਫੋਰਨੀਆ ਦੀ, ਉਹਨਾਂ ਦੇ ਮੇਅਰ ਵੀ ਸਿੱਖ ਲੜਕਾ ਹੈ, ਬੌਬੀ ਸਿੰਘ ਐਲਨ। ਔਰ ਐਲ ਗਰੋਵ ਸਿਟੀ ਨੇ ਵੀ ਜਿਹੜਾ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਪ੍ਰੋਕਲੇਮੇਸ਼ਨ ਦਿੱਤੀ ਹੈ। ਔਰ ਜੇ ਸਾਡੀ ਟੈਕਨੀਕਲ ਟੀਮ ਉਸ ਪ੍ਰੋਕਲੇਮੇਸ਼ਨ ਨੂੰ ਦਿਖਾ ਵੀ ਦੇ, ਮੈਂ ਉਹਨੂੰ ਸਾਂਝਾ ਵੀ ਕਰ ਲੈਂਦਾ। ਪ੍ਰੋਕਲੇਮੇਸ਼ਨ ਸਾਕਾ ਨਕੋਦਰ ਡੇ February 4th 2023, whereas on February 4th 1986 4 unarmed Sikh students, namely Ravinder Singh, Balteer Singh, Chalman Singh and Harminder Singh,
were killed by state police in Punjab, India, while participating in protest against the desecration of Sikh scripture, Shri Guru Granth Sahib, considered by all Sikhs to be the final, supreme and living Guru after the lineage of 10 Sikh Gurus. ਇਹ whereas ਹੈ ਕਿ ਭਾਈ 4 ਫਰਵਰੀ 1986 ਨੂੰ 4 ਇਹਨਾਂ ਸਿੱਖ ਸਟੂਡੈਂਟ ਜਿਨ੍ਹਾਂ ਦੇ ਨਾਂ ਨੇ ਉਹਨਾਂ ਨੂੰ ਜਿਹੜਾ ਸਟੇਟ ਨੇ ਮਾਰਿਆ, ਸਟੇਟ ਪੁਲਿਸ ਨੇ, ਜਦੋਂ ਕਿ ਉਹ ਗੁਰੂ ਗ੍ਰੰਥ ਸਾਹਿਬ ਜਿਹੜੇ ਸਿੱਖਾਂ ਦੇ ਜਾਗਤ ਜੋਤ ਗੁਰੂ ਨੇ, ਫਾਈਨਲ ਅਥਾਰਟੀ ਨੇ 10 ਗੁਰੂ ਸਾਹਿਬਾਨ ਤੋਂ ਬਾਅਦ ਉਹਨਾਂ ਦੀ ਬੇਅਦਬੀ ਦੇ ਖਿਲਾਫ ਉਹ ਪ੍ਰੋਟੈਸਟ ਕਰ ਰਹੇ ਸੀ। whereas in more than 37 years since the tragic incident took place, the victims' families remained steadfast in their efforts to fight for truth, justice, accountability, and closure, while continuing to share the principles of acceptance and inclusivity in order to promote mutual understanding and respect among all peoples। ਕਿ 37 ਸਾਲ ਬੀਤਣ ਬਾਅਦ ਵੀ ਇਸ ਬੜੀ ਦਰਦਨਾਕ ਘਟਨਾ ਦੇ ਇਹਨਾਂ ਜਿਹੜੇ ਵਿਕਟਮ ਬਣੇ ਉਹਨਾਂ ਦੇ ਪਰਿਵਾਰ ਜਸਟਿਸ ਲੈਣ ਦੇ ਲਈ ਜਿਹੜੇ ਨੇ ਅਜੇ ਵੀ ਪੂਰੀ ਤਨਦੇਹੀ ਦੇ ਨਾਲ, ਤਾਂ ਕਿ ਸੱਚ, ਇਨਸਾਫ ਔਰ ਜਵਾਬਦੇਹੀ ਬਣਾਈ ਜਾਏ, ਤਾਂ ਕਿ ਉਹਨਾਂ ਦਾ ਇਹ ਜਿਹੜਾ ਸਾਰਾ ਕੇਸ ਆ ਉਹਦਾ ਕਲੋਜ਼ਰ ਹੋਏ। ਪਰ ਇਸ ਸਾਰੇ ਦੇ ਵਿੱਚ ਦੌਰਾਨ ਵੀ ਉਹਨਾਂ ਨੇ ਜਿਹੜਾ ਪੋਜ਼ਿਟਿਵਿਟੀ ਰੱਖਦੇ ਆ, ਮਿਊਚੁਅਲ ਅੰਡਰਸਟੈਂਡਿੰਗ ਔਰ ਹਰ ਇੱਕ ਦੇ ਲਈ ਸਤਿਕਾਰ, ਇਸ ਭਾਵਨਾ ਦੇ ਥੱਲੇ ਉਹ ਜਵਾਬਦੇਹੀ ਦੇ ਲਈ ਸੰਘਰਸ਼ੀਲ ਨੇ। whereas each year communities and organizations across the globe, including many in the state of California, commemorate Saka Nakoda Day as an opportunity to raise awareness about the tragedy, support ongoing efforts to secure justice for the victims, and protect human rights for all, and promote generational and community healing for the Sikh community। ਕਿ ਹਰ ਸਾਲ ਸਿੱਖ ਕਮਿਊਨਿਟੀ ਖਾਸ ਤੌਰ 'ਤੇ ਕੈਲੀਫੋਰਨੀਆ ਦੇ ਵਿੱਚ ਸਾਕਾ ਨਕੋਦਰ ਡੇ ਨੂੰ ਯਾਦ ਕਰਦੇ ਨੇ, ਮਨਾਉਂਦੇ ਨੇ, ਤਾਂ ਕਿ ਇਹ ਜਿਹੜਾ ਵੱਡਾ ਦੁਖਾਂਤ ਹੈ ਇਸ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਏ ਔਰ ਜਸਟਿਸ ਲੈਣ ਦੇ ਲਈ ਜਿਹੜੇ ਵਿਕਟਮਸ ਦੇ ਯਤਨ ਨੇ ਉਹਨਾਂ ਨੂੰ ਸਮਰਥਨ ਮਿਲੇ, ਤਾਂ ਕਿ ਸਾਰਿਆਂ ਦੇ ਜਿਹੜੇ ਇਨਸਾਨੀ ਹਕੂਕ ਨੇ ਉਹ ਸੁਰੱਖਿਅਤ ਰਹਿਣ ਔਰ ਆਪਸ ਦੇ ਵਿੱਚ ਜਿਹੜੀ ਹੈ ਇਹ ਸਾਰੀ ਸਿੱਖ ਕਮਿਊਨਿਟੀ ਦੀ ਸਾਂਝੀ ਹੀਲਿੰਗ ਵੀ ਹੋਏ। ਕਿਉਂਕਿ ਜਦੋਂ ਤੱਕ ਜ਼ਖਮ ਰਿਸਦੇ ਰਹਿੰਦੇ ਨੇ, ਹੀਲਿੰਗ ਪ੍ਰੋਸੈਸ ਨਹੀਂ ਹੁੰਦੀ। ਕਲੋਜ਼ਰ ਉਦੋਂ ਹੀ ਹੈ ਜਦੋਂ ਜਵਾਬਦੇਹੀ ਹੈ, ਜਦੋਂ ਕਿ ਕਮਿਸ਼ਨ ਦੀਆਂ ਰਿਪੋਰਟਾਂ ਔਰ ਜਿਹੜੇ ਬੁੱਚੜ ਅਜੇ ਜਿਉਂਦੇ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏ। whereas today the city of Elk Grove seeks to recognize the diversity of its community and afford all residents the opportunity to better understand, recognize and appreciate the history and shared experiences of Sikh Americans। ਇਸ ਲਈ ਅੱਜ ਸਿਟੀ ਆਫ ਐਲ ਗਰੋਵ ਇਹਨਾਂ ਨੂੰ ਰੈਕਗਨਾਈਜ਼ ਕਰਦੀ ਹੈ ਸਾਕਾ ਨਕੋਦਰ ਨੂੰ, ਤਾਂ ਕਿ ਸਾਰੇ ਹੀ ਜਿਹੜੇ ਸਾਡੇ ਇਸ ਥਾਂ ਦੇ ਵਾਸੀ ਨੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਣ, ਹਿਸਟਰੀ ਨੂੰ ਸਮਝਣ ਔਰ ਇਹ ਜਿਹੜੇ ਸ਼ੇਅਰਡ ਐਕਸਪੀਰੀਐਂਸਿਸ ਨੇ ਸਿੱਖ ਅਮਰੀਕਨਸ ਦੇ ਇਹ ਸਾਰਿਆਂ ਦੇ ਐਕਸਪੀਰੀਐਂਸ ਹੋਣ। Now therefore be it resolved that Bobby Singh Allen, Mayor of the city of Elk Grove, hereby proclaims February 4th, 2023 as Saka Nakoder Day and applauds the efforts of many individuals and organizations who in commemorating Saka Nakoder Day have committed themselves to upholding human rights, promoting the importance of justice and supporting the ideals of diversity, acceptance and inclusion। ਕਿ ਵੀ ਇਹ ਅਸੀਂ ਸਿਟੀ ਰਿਜ਼ੋਲਵ ਕਰਦੇ ਹਾਂ ਕਿ ਇਸ ਦਿਨ ਨੂੰ ਅਸੀਂ ਸਾਕਾ ਨਕੋਦਰ ਡੇ ਦੇ ਤੌਰ 'ਤੇ ਜਿਹੜਾ ਉਹ ਰੈਕਗਨਾਈਜ਼ ਕਰਦੇ ਹਾਂ ਔਰ ਉਹਨਾਂ ਸਾਰੇ ਵਿਅਕਤੀਆਂ ਔਰ ਸੰਸਥਾਵਾਂ ਦਾ ਜਿਹੜਾ ਉਹਨਾਂ ਦੇ ਸ਼ਲਾਘਾ ਕਰਦੇ ਹਾਂ ਜਿਹੜੇ ਇਸ ਸੱਚ ਦੀ ਲੜਾਈ ਦੇ ਵਿੱਚ ਹਿਊਮਨ ਰਾਈਟਸ ਦੀ ਰੱਖਿਆ ਦੇ ਲਈ ਔਰ ਉਹ ਇਸ਼ੂ ਪ੍ਰਮੋਟ ਕਰਨ ਲਈ ਜਿਹੜੇ ਨਿਆਂ ਦੇ ਉੱਤੇ ਖੜੇ ਨੇ ਔਰ ਡਾਈਵਰਸਿਟੀ ਜਿਹੜਾ ਉਹ ਵੱਖਰਾਪਨ ਹੁੰਦਿਆਂ ਵੀ ਆਈਡੀਅਲਸ ਆਫ ਡਾਈਵਰਸਿਟੀ ਇਹਨੂੰ ਐਕਸੈਪਟ ਕਰਦੇ ਨੇ। ਸੋ ਥੱਲੇ ਉਹਨਾਂ ਨੇ ਆਪਣੀ ਸਰਕਾਰੀ ਸਟੈਂਪ ਦੇ ਨਾਲ ਇਹਨੂੰ ਰੈਕਗਨਾਈਜ਼ ਕੀਤਾ ਔਰ ਹੁਣ ਇਸ ਸਾਰੇ ਨੂੰ ਜਿੱਥੇ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਅਸੀਂ ਸਾਕਾ ਨਕੋਦਰ ਦੇ ਇਹਨਾਂ 4 ਸਿੱਖ ਵਿਦਿਆਰਥੀਆਂ
ਜਿਨ੍ਹਾਂ ਦੇ ਸਾਹਮਣੇ ਆਪਣੀ ਪੂਰੀ ਜ਼ਿੰਦਗੀ ਸੀ, ਪਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਦੇ ਲਈ ਗੁਰਬਾਣੀ ਦਾ ਸਰਬੱਤ ਦੇ ਭਲੇ ਦਾ ਸੁਨੇਹਾ ਦੁਨੀਆ ਭਰ 'ਚ ਪਹੁੰਚੇ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤਾਂ ਸਮੁੱਚੀ ਇਨਸਾਨੀਅਤ ਲਈ ਨੇ, ਔਰ ਸਿੱਖ ਕੌਮ, ਸਿੱਖ ਧਰਮ ਤਾਂ ਅਸੀਂ ਤਾਂ ਦੋ ਵੇਲੇ ਦੀ ਅਰਦਾਸ 'ਚ ਅਕਾਲ ਪੁਰਖ ਤੋਂ ਮੰਗਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇੱਕ ਪਾਸਾ ਇਹ ਹੈ, ਪਰ ਹੁੰਦਾ ਇਹ ਹੈ ਕਿ ਜਿਹੜੇ ਲੋਕ ਸੰਘਰਸ਼ ਦੇ ਰਸਤੇ ਤੇ ਹੁੰਦੇ ਨੇ, ਦੁਸ਼ਮਣ ਇਸ ਕਿਸਮ ਦੀਆਂ ਚਾਲਾਂ ਚੱਲਦਾ ਕਿ ਉਸ ਦੇ ਵੱਡੇ ਹਿੱਸੇ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਨਾਲ ਕੀ ਵਾਪਰਿਆ। ਕਈ ਹਾਲਤਾਂ ਦੇ ਵਿੱਚ ਜੋ ਵਾਪਰਾਇਆ ਜਾਂਦਾ ਹੈ ਉਹਨਾਂ ਜ਼ਾਲਮਾਂ ਵੱਲੋਂ, ਬਿਲਕੁਲ ਉਸ ਕੌਮ ਦੇ ਵਿੱਚ ਹੀ ਇਹ ਪ੍ਰਚਾਰ ਕੀਤਾ ਜਾਂਦਾ ਹੈ ਜਿਵੇਂ ਕਿ ਭਾਈ ਜੋ ਉਹਨਾਂ ਨਾਲ ਹੋਇਆ ਉਹਦੇ ਲਈ ਆਪ ਹੀ ਉਹ ਦੋਸ਼ੀ ਨੇ, ਭਾਈ ਜੇ ਇਵੇਂ ਨਾ ਕਰਨ ਉਵੇਂ ਨਾ। ਅੱਜ ਵੀ ਇੱਕ ਸਾਡਾ ਵੱਡਾ ਹਿੱਸਾ ਜਿਸ ਦਾ ਕੋਈ ਲਾਗਾ ਦੇਗਾ ਨਹੀਂ, ਆਲੇ ਦੁਆਲੇ ਕੀ ਹੋ ਰਿਹਾ, ਉਹਨਾਂ ਦਾ ਕੰਮ ਸੂਰਾਂ ਵਾਂਗ ਆਪਣਾ ਢਿੱਡ ਭਰਨਾ ਹੈ, ਉਸ ਤੋਂ ਬਿਯੋਂਡ ਉਹਨਾਂ ਨੂੰ ਕੁਝ ਨਹੀਂ ਹੈ। ਔਰ ਇਹ ਗੱਲ ਸਿਰਫ ਸਾਡੇ ਹਵਾਲੇ ਨਾਲ ਨਹੀਂ ਹੈ। ਮੈਂ ਅੱਜ ਇੱਕ ਕੋਟ ਮੈਲਕਮ ਐਕਸ, ਜਿਹੜਾ ਅਮਰੀਕਾ 'ਚ ਬਹੁਤ ਵੱਡਾ ਅਫਰੀਕਨ ਅਮਰੀਕਨ ਕਮਿਊਨਿਟੀ ਦਾ ਲੀਡਰ ਹੋਇਆ 1960 'ਚ, ਦੋ ਵੱਡੇ ਨਾਂ ਨੇ, ਮਾਰਟਨ ਲੂਥਰ ਕਿੰਗ ਔਰ ਮੈਲਕਮ ਐਕਸ। ਔਰ ਮੈਲਕਮ ਐਕਸ ਦੀ ਇੱਕ ਕੋਟ ਹੈ, ਕਿਸੇ ਨੇ ਪੰਜਾਬੀ ਤਰਜਮਾ ਕਰਕੇ ਸੋਸ਼ਲ ਮੀਡੀਆ ਤੇ ਪਾਇਆ ਹੋਇਆ ਸੀ ਕਿ ਜੇ ਤੁਸੀਂ ਚੁਕੰਨੇ ਨਾ ਰਹੇ ਤਾਂ ਅਖਬਾਰਾਂ ਤੁਹਾਨੂੰ ਉਹਨਾਂ ਲੋਕਾਂ ਨਾਲ ਨਫ਼ਰਤ ਕਰਨੀ ਸਿਖਾ ਦੇਣਗੀਆਂ ਜੋ ਲੁੱਟੇ ਜਾ ਰਹੇ ਨੇ, ਤੇ ਉਹਨਾਂ ਦੇ ਨਾਲ ਪਿਆਰ ਜਿਹੜੇ ਲੁੱਟ ਰਹੇ ਨੇ। ਇਹ ਹੁੰਦਾ ਪ੍ਰੋਪੇਗੈਂਡਾ ਜਾਂ ਨੈਰੇਟਿਵ ਸਿਰਜਣਾ ਜਾਂ ਬਿਰਤਾਂਤ ਸਿਰਜਣਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ। ਔਰ ਇਹ ਪਾਰਟ ਅਸੀਂ 80ਵਿਆਂ ਤੋਂ ਦੇਖ ਰਹੇ ਹਾਂ ਕਿ ਭਾਈ ਕਿਵੇਂ ਆਪਣਾ ਹੀ ਇੱਕ ਵੱਡਾ ਤਬਕਾ ਉੱਥੋਂ ਸ਼ੁਰੂ ਕਰੇਗਾ ਜੀ, ਜੇ ਪਿੰਡਰਾਂ ਵਾਲੇ ਹਥਿਆਰ ਲੈ ਕੇ ਅੰਦਰ ਨਾ ਬੈਠੇ ਹੁੰਦੇ ਤਾਂ ਜੀ ਫੌਜ ਅੰਦਰ ਨਾ ਜਾਂਦੀ। ਚਲੋ ਉੱਥੇ ਤਾਂ ਪਿੰਡਰਾਂ ਵਾਲੇ ਬੈਠੇ ਸੀ, ਤਾਂ ਫੌਜ ਗਈ, ਬਾਕੀ 37 ਇਤਿਹਾਸਕ ਗੁਰਦੁਆਰਿਆਂ 'ਚ ਕਿਹੜੇ ਪਿੰਡਰਾਂ ਵਾਲੇ ਸੀ? ਔਰ ਕੱਲੇ ਟੈਂਕ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਨਹੀਂ ਲਿਆਂਦੇ ਗਏ, ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ ਟੈਂਕ ਲਿਆਂਦੇ ਗਏ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਪਰਿਕਰਮਾ 'ਚ ਟੈਂਕ ਲਿਆਂਦੇ ਗਏ, ਮੁਕਤਸਰ ਸਾਹਿਬ ਦੀਆਂ ਪਰਿਕਰਮਾ 'ਚ ਟੈਂਕ ਲਿਆਂਦੇ ਗਏ। ਔਰ ਫੌਜੀ ਅਟੈਕ ਈਵਨ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, ਪੌਂਟਾ ਸਾਹਿਬ ਹਿਮਾਚਲ, 37 ਤੇ ਸਾਰਾ ਪੰਜਾਬ ਕੱਟ ਕੇ ਜਿਹੜਾ ਬਾਕੀ ਦੁਨੀਆ ਨਾਲੋਂ ਇਸ ਕਿਸਮ ਦੀ ਨਸਲਕੁਸ਼ੀ। ਤੇ ਜੇ ਇੱਕ ਤਬਕਾ ਉਹਨਾਂ ਨੂੰ ਲੱਗੇ ਜੀ ਅਸੀਂ ਗਲਤ ਹੈ, ਫਿਰ ਤਾਂ ਉਹ ਗੁਲਾਮੀ ਦਾ, ਇਹ ਜਿਵੇਂ ਹੈਗਾ ਭਾਈ ਗੁਰਦਾਸ ਜੀ ਦੀ ਇੱਕ ਵਾਰ ਉਹਦੀ ਇੰਟਰਪ੍ਰੀਟੇਸ਼ਨ ਅੱਜ ਕਿਤੇ ਸੀ, ਭਾਈ ਗੁਰਦਾਸ ਜੀ ਨੇ ਕਿਹਾ ਕਿ ਸ਼ਾਇਦ ਮੱਖੀਆਂ ਇਕੱਠਾ ਕਰਦੀਆਂ ਨੇ, ਨਿਚੋੜ ਕੇ ਇਨਸਾਨ ਲੈ ਜਾਂਦੇ ਨੇ, ਮੱਖੀਆਂ ਨੂੰ ਖਾਣਾ ਨਸੀਬ ਨਹੀਂ ਹੁੰਦਾ। ਹੁਣ ਮੱਖੀਆਂ ਦੂਜੇ ਲਈ ਤਾਂ ਨਹੀਂ ਕਰਦੀਆਂ, ਉਹਨੂੰ ਇਹ ਹੁੰਦਾ ਕਿ ਜ਼ੋਰਾਵਰ ਜਾਂ ਤਾਕਤਵਰ ਕਿਵੇਂ ਤੁਹਾਡੇ ਹੱਕਾਂ ਨੂੰ ਖੋਹਦਾ ਹੈ। ਚੂਹਾ ਖੁੱਡ ਪੱਟਦਾ, ਸੱਪ ਚੂਹੇ ਨੂੰ ਮਾਰ ਕੇ ਖੁੱਡ ਤੇ ਕਬਜ਼ਾ ਕਰ ਲੈਂਦਾ, ਉਹ ਉਸੇ ਤੇ ਲੱਗਾ ਰਹਿੰਦਾ। ਗਾਂ ਦਾ ਦੁੱਧ ਵੱਛੇ ਜਾਂ ਵੱਛੀ ਥਣਾ 'ਚ ਭਰਦੇ ਨੇ, ਦੁੱਧ ਚੋ ਕੇ ਇਨਸਾਨ ਲੈ ਜਾਂਦਾ। ਗੱਲ ਤਾਂ ਇਹ ਠੀਕ ਹੈ, ਕੋਈ ਉਹ ਦੁੱਧ ਜਿਹੜੀ ਗਾਂ ਜਾਂ ਮੱਝ ਨੂੰ ਕਹਿੰਦੇ ਸੂਪੇ ਹੀ ਹੈ, ਉਹ ਕੋਈ ਬੰਦਿਆਂ ਲਈ ਤਾਂ ਨਹੀਂ ਹੁੰਦਾ। ਲੇਕਿਨ ਅਸੀਂ ਕਈ ਵਾਰ ਉਹ ਕਿਵੇਂ ਕਰਦੇ ਆ ਉਹਨੂੰ ਜੀ, ਛੱਡੋ ਪਹਿਲਾਂ ਕੱਟੀ ਨੂੰ ਥੱਲੇ ਜਾਂ ਵੱਛੀ ਨੂੰ, ਉਹ ਜਦੋਂ ਦੁੱਧ ਆਉਂਦਾ ਫਿਰ ਉਹਨੂੰ ਚੋਣ ਲੱਗ ਜਾਂਦੇ ਨੇ ਜੇ ਉਹਨੂੰ ਪਾਸੇ ਕਰਕੇ। ਹੁਣ ਇਹ ਵੀ ਇੱਕ ਭਾਵੇਂ ਇੱਕ ਵੱਖਰਾ ਹੈ, ਲੇਕਿਨ ਗੱਲ ਤਾਂ ਇਹ ਗਲਤ ਨਹੀਂ ਹੈ। ਇਹ ਦੁਨੀਆ ਦਾ ਦਸਤੂਰ ਹੈ, ਭਾਵੇਂ ਕੌਮ ਹੋਵੇ ਭਾਵੇਂ ਮੁਲਕ ਹੋਵੇ, ਕੁਰਬਾਨੀਆਂ ਮਿਹਨਤਾਂ ਕੋਈ ਹੋਰ ਕਰਦੇ ਨੇ, ਕਬਜ਼ੇ ਵਾਲੇ ਡਾਕੂ ਕੋਈ ਹੋਰ ਆ ਜਾਂਦੇ ਨੇ, ਕੁਰਬਾਨੀਆਂ ਵਾਲਿਆਂ ਦੀ ਔਲਾਦ ਫਿਰ ਗੁਲਾਮ ਹੋ ਜਾਂਦੀ ਹੈ। ਔਰ ਇਹੀ ਗੁਲਾਮੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਅਲਾਮਤਾਂ, ਕਿ ਭਾਈ ਫਿਰ ਗੁਲਾਮਾਂ ਜਿਹੜੀਆਂ ਕੌਮਾਂ ਗੁਲਾਮੀ ਕਬੂਲ ਲੈਂਦੀਆਂ ਨੇ, ਉਹਨਾਂ ਦੇ ਜ਼ਿਹਨ 'ਚ ਗੁਲਾਮੀ ਵੜ ਜਾਂਦੀ ਹੈ। ਉਹ ਫਿਰ ਹਰ ਚੀਜ਼ ਆਪਣੇ ਸਿਰ 'ਚ ਸਵਾਹ ਪਾ ਰਹੇ ਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਹੁੰਦਾ ਵੀ ਦੁਸ਼ਮਣ ਕੀ ਕਰ ਰਿਹਾ, ਉਹਨਾਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ। ਉਹ ਜਿਹਨੂੰ ਡੰਬ ਡਰਿਵਨ ਕੈਟਲ ਕਹਿੰਦੇ ਨੇ, ਜਿਵੇਂ ਉਹ ਭੇਡਾਂ ਹੁੰਦੀਆਂ ਨਾ, ਜਿਵੇਂ ਦੀਪ ਸਿੱਧੂ ਦੀ ਇੱਕ ਬੜੀ ਚੰਗੀ ਕੋਟ ਸੀ, ਉਹਨਾਂ ਨੇ ਕਿਹਾ ਵੀ ਭੇਡ ਮੁੰਨੀ ਜਾ ਸਕਦੀ ਹੈ, ਭੇਡ ਨੂੰ ਸਮਝਾਇਆ ਨਹੀਂ ਜਾ ਸਕਦਾ। ਹੁਣ ਤੁਸੀਂ ਭੇਡ ਦੇ ਸਾਹਮਣੇ ਜੋ ਮਰਜ਼ੀ ਉਹਨੂੰ ਕਹੋ, ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈ। ਸੋ ਅਸੀਂ ਜਿੱਥੇ ਅੱਜ ਇਹਨਾਂ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ, ਉੱਥੇ ਇਹ ਰਿਜ਼ੋਲਵ ਵੀ ਹੋਏ। ਮੈਂ ਇਹ ਦਿਨ ਯਾਦ ਕਰਨਾ ਜਾਂ ਅਖੰਡ ਪਾਠ ਦਾ ਭੋਗ ਜਾਂ ਇਹ ਇੱਕ ਰਿਚੁਅਲ ਨਹੀਂ ਹੈ, ਇਹਦੇ ਚੋਂ ਸਾਡਾ ਇਹ ਰਿਜ਼ੋਲਵ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਵੀ ਅਸੀਂ ਇਨਸਾਫ ਲੈਣਾ, ਅਸੀਂ ਜਸਟਿਸ ਲੈਣੇ। ਤੇ ਜਸਟਿਸ ਹਮੇਸ਼ਾ, ਜਦੋਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ
ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਹੱਕ ਲੈਣਾ। ਔਰ ਸ਼ਹੀਦਾਂ ਦੇ ਖੂਨ ਦਾ ਹੱਕ ਜੇ ਅਸੀਂ 38 39 ਸਾਲ ਬਾਅਦ ਜੂਨ 84 ਤੋਂ ਬਾਅਦ ਜੇ ਅਸੀਂ ਦੇਖੀਏ ਤਾਂ ਫਿਰ ਇੱਕੋ ਹੀ ਬਚਦਾ ਹੈ, ਖਾਲਿਸਤਾਨ ਦੀ ਕਾਇਮੀ। ਬਿਲਕੁਲ। ਜਦੋਂ ਤੱਕ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੰਡੀਅਨ ਆਰਮੀ ਜੈਕਬੂਟ ਤੋਂ ਲਿਬਰੇਟ ਨਹੀਂ ਕਰਵਾ ਲੈਂਦੀ, ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਅਸੀਂ ਨਿੱਕੇ ਨਿੱਕੇ ਬਿਮਾਰੀ ਦੇ ਲੱਛਣਾਂ ਦੇ ਨਾਲ ਜ਼ਰੂਰ ਲੜ ਰਹੇ ਹਾਂ, ਪਰ ਬਿਮਾਰੀ ਨੂੰ ਜੜ੍ਹਾਂ ਤੋਂ ਪੁੱਟਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।